ਕਿ ਅਸੀਂ ਅਗਸਤ ਦੇ ਵਿੱਚ ਦੇਖੀਏ ਕਿ ਪਾਰਟੀਸ਼ਨ ਹੁੰਦੀ ਹੈ ਇੰਡੀਆ ਔਰ ਉਸ ਤੋਂ ਬਾਅਦ ਕ੍ਰੀਏਸ਼ਨ ਹੁੰਦੀ ਹੈ ਪਾਕਿਸਤਾਨ ਦੀ, ਪੰਜਾਬ ਵੰਡਿਆ ਜਾਂਦਾ ਹੈ ਦੋਨੋਂ ਸਾਈਡਸ ਤੇ। ਸਭ ਤੋਂ ਪਹਿਲੇ ਤਾਂ ਅਗਰ ਮੈਂ ਪੁੱਛਣਾ ਇਹ ਚਾਹਾਂ ਕਿ ਕਿਉਂ ਜ਼ਰੂਰੀ ਸੀ ਔਰ ਕਿੰਨਾ ਜ਼ਰੂਰੀ ਸੀ, ਔਰ ਇਹਦੇ ਪਿੱਛੇ ਅਗਰ ਅਸੀਂ ਥੋੜੇ ਜਿਹੇ ਡਿਸਕਸ ਕਰ ਲਈਏ ਕਿ ਉਸ ਵੇਲੇ ਦੀ ਜਿਹੜੀ ਸਿਆਸਤ ਸੀ, ਕਿਹੜੇ ਨਹੀਂ ਚਾਹ ਰਹੇ ਸੀ, ਕਿਹੜੇ ਚਾਹ ਰਹੇ ਸੀ, ਤੇ ਉਹ ਫਿਰ ਅੱਗੇ ਜਿਹੜੇ ਚਾਹ ਰਹੇ ਸੀ ਉਹਨਾਂ ਦੇ ਉਸ ਚਾਹਤ ਪੂਰੀ ਹੋਈ, ਉਹਨਾਂ ਨੇ ਆਪਣੇ ਟਾਰਗੇਟਸ ਪੂਰੇ ਕੀਤੇ, ਔਰ ਉਸ ਟਾਰਗੇਟਸ ਪੂਰੇ ਕਰਨ ਤੋਂ ਬਾਅਦ ਦੀ ਜਿਹੜੀ ਸ਼ਕਲ ਅੱਜ ਬਣ ਰਹੀ ਹੈ ਉਹਦੇ ਵਿੱਚ ਕਿਹੜਾ ਸੱਚਾ ਕਿਹੜਾ ਝੂਠਾ ਸਾਬਿਤ ਹੋਇਆ, ਇਸ ਤੇ ਅਸੀਂ ਗੱਲਬਾਤ ਕਰਾਂਗੇ। ਤੇ ਪਹਿਲੇ ਉਹੀ ਜਿਹੜਾ ਮੇਰਾ ਕੁਐਸਚਨ ਹੈ ਸਰ, ਕਿ ਕਿਹੜੀ ਲੋੜ ਪੈ ਗਈ ਸੀ ਇਹ ਸਾਰਾ ਕੁਝ ਕਰਨ ਦੀ? ਦੇਖੋ ਜੀ, ਪਾਰਟੀਸ਼ਨ ਦੀ ਜਿਹੜੀ ਮੇਰੀ ਆਰਗੂਮੈਂਟ ਹੈ ਔਰ ਮੈਂ ਉਸ ਤੋਂ ਬਿਲਕੁਲ ਕਨਵਿੰਸਡ ਹਾਂ ਕਿ ਉਹ ਹੀ ਦਰੁਸਤ ਹੈ। ਬਿਲਕੁਲ ਕੋਈ ਜ਼ਰੂਰਤ ਨਹੀਂ ਸੀ। ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬ ਨੂੰ ਔਰ ਪੰਜਾਬੀਆਂ ਨੂੰ ਹੋਇਆ। ਪਾਰਟੀਸ਼ਨ ਆਫ ਇੰਡੀਆ ਜਿਹੜਾ ਹੈ ਬੇਸਿਕਲੀ ਪਾਰਟੀਸ਼ਨ ਆਫ ਪੰਜਾਬ ਹੈ। ਇਹਦੀ ਹੁਣ ਤੁਸੀਂ ਕਿਹਾ ਸੀ ਕਿ ਅਸੀਂ ਹਿਸਟਰੀ 'ਚ ਨਹੀਂ ਜਾਣਾ, ਲੇਕਿਨ ਇਹਦੀ ਲੌਜਿਕ ਤੇ ਸਮਝ ਲਓ ਨਾ ਕਿ ਕਿਆ ਜ਼ਰੂਰੀ ਸੀ ਜਾਂ ਨਹੀਂ ਸੀ ਜ਼ਰੂਰੀ। ਦੇਖੋ, हिंदुस्तान की पार्टीशन की डिमांड कायदे आजम मोहम्मद अली जिन्ना और मुस्लिम लीग ने की थी। इनू कहते हैं क्रोनोलॉजी, हु डिड फर्स्ट वॉट, उत्थों शुरू होती है ना गल। जदों उन्होंने यह डिमांड की थी 23-24 मार्च 1940 का जिहड़ा रेजोल्यूशन है, उस तो पहले 22 मार्च की जिहड़ी तकरीर है जिहड़ी कि लोग छुपा जाते हैं, वो पूरी डिटेल मेरी जिन्ना वाली किताब है। तुसीं उस किताब का जिक्र नहीं किया क्योंकि वो पूरे इंडिया की पार्टीशन के उत्ते किताब है और उत्थे भी मेरे कोई नहीं उठ के बोल सकिया उसके खिलाफ, क्योंकि सारा एविडेंस जिहड़ा है वो है फ्रॉम द हॉर्सेस माउथ। यानी वैन यू कोट जिन्ना एंड अदर्स, ਉਹਦੇ ਬਾਅਦ ਤੇ ਝਗੜਾ ਨਹੀਂ ਨਾ ਰਹਿੰਦਾ ਕਿ ਉਹਨਾਂ ਨੇ ਨਹੀਂ ਕਿਹਾ, ਇਹ ਤੇ ਨਹੀਂ ਹੋ ਸਕਦਾ। ਲਿਹਾਜ਼ਾ ਉਹ ਚੈਪਟਰ ਕਲੋਜ਼ ਹੋ ਗਿਆ। ਹੁਣ ਦੇਖੋ 1940 ਜਦੋਂ ਡਿਮਾਂਡ ਹੋਈ ਤੇ ਇੱਕ ਹਫ਼ਤੇ ਦੇ ਬਾਅਦ ਹੀ, ਔਰ ਇਹਦਾ ਵੀ ਮੈਂ ਐਵੀਡੈਂਸ ਦਿੱਤਾ ਹੈ, ਸੁੰਦਰ ਸਿੰਘ ਮਜੀਠੀਆ ਜਿਹੜੇ ਸਨ ਸਿੱਖ ਨੈਸ਼ਨਲਿਸਟ ਪਾਰਟੀ ਦੇ, ਜਿਹੜੇ ਕਿ ਪੰਜਾਬ ਯੂਨੀਅਨਿਸਟ ਪਾਰਟੀ ਦਾ ਜਵਾਬ ਹੀ ਨਹੀਂ ਕਦੀ ਉਸ ਤੇ ਵੀ ਗੱਲ ਕਰਨੇ ਆ, ਤੁਸੀਂ ਮੇਰੇ ਨਾਲ ਸ਼ਾਇਦ ਉਸ ਤੇ ਗੱਲ ਨਹੀਂ ਕੀਤੀ। ਪੰਜਾਬ ਦਾ ਸਹੀ ਵਿਰਸਾ ਜਿਹੜਾ ਲੈ ਕੇ ਚੱਲੇ ਸਨ ਉਹ ਪੰਜਾਬ ਯੂਨੀਅਨਿਸਟ ਪਾਰਟੀ ਸੀ। ਗੱਲ ਇਹ ਵੇ ਕਿ ਸੁੰਦਰ ਸਿੰਘ ਮਜੀਠੀਆ ਨੇ ਕਿਹਾ ਕਿ ਅਸੀਂ ਇਹੋ ਜਿਹੇ ਪਾਕਿਸਤਾਨ ਦੇ ਵਿੱਚ ਰਹਿਣ ਤੋਂ ਵੀ ਵਿਲ ਰੈਜ਼ਿਸਟ ਲਿਵਿੰਗ ਇਨ ਸੱਚ ਅ ਪਾਕਿਸਤਾਨ। ਔਰ ਉਹਦੇ ਬਾਅਦ ਸਿੱਖਾਂ ਦੀ ਲੀਡਰਸ਼ਿਪ ਨੇ ਵੀ ਇਹ ਫੈਸਲਾ ਕੀਤਾ। ਦੇਖੋ, ਇਹਨੂੰ ਕਹਿੰਦੇ ਨੇ ਹਿਸਟੋਰੀਕਲ ਮੈਮਰੀ। ਪੰਜਾਬ ਦੇ ਉੱਤੇ ਹਕੂਮਤ ਜਿਹੜੀ ਹੈ, ਜਦੋਂ ਮੁਗਲਾਂ ਦੀ ਸਲਤਨਤ ਕਮਜ਼ੋਰ ਹੋ ਗਈ ਤੇ ਉਹਦੇ ਤੇ ਕਦੀ ਅਫਗਾਨ ਆ ਗਏ ਤੇ ਕਦੀ ਸਿੱਖ ਆ ਗਏ, ਯਾਨੀ ਅਫਗਾਨ ਇਜ਼ ਮੁਸਲਿਮ, ਸਮਝ ਗਏ ਨਾ ਤੁਸੀਂ ਜੀ। ਤੇ ਇਹਨਾਂ ਦਾ ਹੀ ਝਗੜਾ ਆਇਆ ਹੈ। ਹਿੰਦੂਆਂ ਦੀ ਹਕੂਮਤ ਤੇ ਉਹ ਮਹਿਮੂਦ ਗਜ਼ਨਵੀ ਦੇ ਦੌਰ ਦੇ ਬਾਅਦ ਖਤਮ ਹੋ ਗਈ ਸੀ। ਪੰਜਾਬ ਇੱਕ ਸੂਬਾ ਬਣ ਗਿਆ ਸੀ ਆਪਣਾ, ਗਵਰਨਮੈਂਟ ਆਫ ਕਾਬੁਲ ਦਾ ਜਾਂ ਗਜ਼ਨੀ ਦਾ, ਠੀਕ ਹੈ। ਲਿਹਾਜ਼ਾ ਇਸ ਤਰ੍ਹਾਂ ਜੇ ਤੁਸੀਂ ਦੇਖੋ ਤੇ ਉਹਨਾਂ ਨੇ ਕਿਹਾ ਕਿ ਅਸੀਂ ਇਸ ਨੂੰ ਰੈਜ਼ਿਸਟ ਕਰਾਂਗੇ, ਲੇਕਿਨ ਮੁਸਲਿਮ ਲੀਗ ਨੇ ਕਿਸੇ ਦੀ ਨਹੀਂ ਸੁਣੀ। 1944 ਵਿੱਚ ਰਾਜਾ ਗੋਪਾਲਾਚਾਰੀ ਔਰ ਬਾਅਦ ਵਿੱਚ ਮਹਾਤਮਾ ਗਾਂਧੀ ਔਰ ਆਪਣਾ ਕਾਇਦੇ ਆਜ਼ਮ ਦੀਆਂ ਕੋਈ 19-20 ਮੀਟਿੰਗਸ ਹੋਈਆਂ ਨੇ ਉਹਨਾਂ ਦੇ ਘਰ ਕਾਇਦੇ ਆਜ਼ਮ ਦੇ, ਜਿਹਦੇ ਵਿੱਚ ਪ੍ਰਪੋਜ਼ਲ ਸੀ ਕਿ ਠੀਕ ਹੈ ਜੰਗ ਖਤਮ ਹੋ ਜਾਏ, ਉਹਦੇ ਬਾਅਦ ਅਸੀਂ ਜਿਨ ਇਲਾਕਿਆਂ 'ਚ ਤੁਸੀਂ ਕਹਿੰਦੇ ਹੋ ਕਿ ਮੁਸਲਮਾਨ ਆਪਣਾ ਮੁਲਕ ਬਣਾਉਣਾ ਚਾਹੁੰਦੇ ਨੇ ਤੇ ਉੱਥੇ ਅਸੀਂ ਪਲੈਬਸਾਈਟ ਕਰਾ ਲਾਂਗੇ, ਜਿਹਦੇ 'ਚ ਫਿਰ ਸਭ ਹਿੱਸਾ ਲੈਣਗੇ ਕਿ ਕਿਆ ਉਹ ਪਾਕਿਸਤਾਨ ਦਾ ਹਿੱਸਾ ਬਣਨਾ ਚਾਹੁੰਦੇ ਨੇ ਜਾਂ ਨਹੀਂ। ਉੱਥੇ ਵੀ ਕਾਇਦੇ ਆਜ਼ਮ ਦਾ ਜਿਹੜਾ ਸਟੈਂਡ ਹੈ ਉਹ ਬਿਲਕੁਲ ਇਰਰੈਸ਼ਨਲ, ਯਾਨੀ ਗੈਰ ਅਕਲ ਉਹ ਹੈ ਕਿ ਹਾਂ ਪਲੈਬਸਾਈਟ ਤੇ ਹੋਏਗਾ ਲੇਕਿਨ ਸਿਰਫ ਮੁਸਲਮਾਨਾਂ ਨੂੰ ਹੱਕ ਹੋਏਗਾ ਉਹਦੇ 'ਚ ਵੋਟ ਦੇਣ ਦਾ। What now you tell me, morally, politically, logically, does it make sense? ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਉਸ ਜ਼ਮਾਨੇ ਦੇ ਜਿਹੜੇ ਵਾਇਸਰਾਏ ਸੀ ਜਿਨ੍ਹਾਂ ਨੇ ਫੈਸਿਲਿਟੇਟ ਕੀਤਾ ਸੀ ਔਰ ਉਹ ਮੁਸਲਿਮ ਲੀਗ ਔਰ ਜਿਨ੍ਹਾਂ ਦੇ ਹੱਕ ਸਨ, ਮਹਾਤਮਾ ਗਾਂਧੀ ਨੂੰ ਹੇਟ ਕਰਦੇ ਸਨ, ਕਾਂਗਰਸ ਨੂੰ ਵੀ ਡਿਸਲਾਈਕ ਕਰਦੇ ਸਨ, ਕਿਉਂਕਿ ਸਾਰੀ ਆਪੋਜੀਸ਼ਨ ਤੇ ਅੰਗਰੇਜ਼ਾਂ ਦੇ ਖਿਲਾਫ ਕਾਂਗਰਸ ਦੀ ਸੀ। ਤੇ ਨੈਚੁਰਲੀ ਹੀ ਇਜ਼ ਔਨ ਰਿਕਾਰਡ, ਮੇਰੀ ਜਿਨ੍ਹਾਂ ਵਾਲੀ ਕਿਤਾਬ ਵਿੱਚ ਪੜ੍ਹੋ ਕਿ ਇਹ ਆਫਰ ਬੜੀ ਮੁਨਾਸਿਬ ਸੀ ਐਂਡ ਜਿਨ੍ਹਾਂ ਪਲੇਡ ਓਵਰਪਲੇਡ ਹਿਸ ਹੈਂਡ, ਯਾਨੀ ਤੁਸੀਂ ਕਾਰਡ ਖੇਡਦੇ ਹੋਏ ਤੁਸੀਂ ਉਹ ਬਲਫ ਕੁਝ ਜ਼ਿਆਦਾ ਕਰ ਜਾਂਦੇ ਹੋ। ਵਰਨਾ ਜੇ ਉੱਥੇ ਐਗਰੀਮੈਂਟ ਹੋ ਜਾਂਦੀ ਔਰ
ਸੈਕੰਡ ਵਰਲਡ ਵਾਰ ਖਤਮ ਹੋ ਜਾਂਦੀ, ਅੰਗਰੇਜ਼ ਚਲੇ ਜਾਂਦੇ ਤੇ ਉਹਦੇ ਮੁਤਾਬਿਕ ਤੁਸੀਂ ਫਿਰ ਪਲੇਬਸਾਈਡ ਕਰਾ ਲੈਂਦੇ ਔਰ ਪਾਕਿਸਤਾਨ ਅਮਨ ਔਰ ਅੰਡਰਸਟੈਂਡਿੰਗ ਨਾਲ ਹੁੰਦਾ। ਹੀ ਡਿਡ ਨਾਟ ਐਕਸੈਪਟ ਇਟ। ਅਖੀਰ ਵਿੱਚ ਫਿਰ ਜਦੋਂ ਪਾਰਟੀਸ਼ਨ ਹੋਈ ਉਹ ਕਤਲੇਆਮ ਦੇ ਉੱਤੇ ਹੋਈ, ਕਿਉਂਕਿ ਦੇਖੋ ਸਿੱਖਾਂ ਔਰ ਹਿੰਦੂਆਂ ਦੀ ਵੈਸਟ ਪੰਜਾਬ ਵਿੱਚ ਬਹੁਤ ਪ੍ਰਾਪਰਟੀ ਸੀ, ਸਾਰੀ ਐਜੂਕੇਸ਼ਨਲ ਇੰਸਟੀਟਿਊਸ਼ਨਸ ਉਹਨਾਂ ਨੇ ਬਣਾਈਆਂ ਸਨ, ਸਾਰੀ ਟ੍ਰੇਡ ਔਰ ਜਿੰਨੀ ਵੀ ਪ੍ਰੋਡਕਸ਼ਨ ਸੀ ਉਹ ਹਿੰਦੂ ਔਰ ਸਿੱਖਾਂ ਦੇ ਹੱਥ 'ਚ ਸੀ। ਐਗਜ਼ੈਕਟਲੀ। ਤੇ ਸਿਰਫ ਫਰਕ ਕਹਿਣਾ ਸੀ ਕਿ ਉਹ ਇਹਨਾਂ ਇਲਾਕਿਆਂ 'ਚ ਮਿਨੋਰਿਟੀ ਸਨ, ਯਾਨੀ ਜੇ ਅਸੀਂ ਰਾਵਲਪਿੰਡੀ ਛੱਡ ਦਈਏ ਕਿਉਂਕਿ ਉਹ ਤਾਂ ਬਹੁਤ ਮੁਸਲਮਾਨਾਂ ਦੇ ਇਲਾਕੇ 'ਚ ਹੈ ਨਾ, ਲੇਕਿਨ ਜੇ ਅਸੀਂ ਸਿਆਲਕੋਟ, ਗੁਜਰਾਂਵਾਲਾ, ਸ਼ੇਖੂਪੁਰਾ, ਲਾਹੌਰ, ਲਾਇਲਪੁਰ ਯਾਨੀ ਫੈਸਲਾਬਾਦ ਔਰ ਸਾਹੀਵਾਲ ਯਾਨੀ ਮੰਡਗੁਮਰੀ, ਇਹਨਾਂ ਇਲਾਕਿਆਂ ਨੂੰ ਜੇ ਤੁਸੀਂ ਦੇਖੋ, ਉਕਾੜਾ ਇਹ ਉਹ, ਤੇ ਹਿੰਦੂਆਂ ਸਿੱਖਾਂ ਦੀ ਬਹੁਤ ਪ੍ਰਾਪਰਟੀ ਸੀ ਜ਼ਮੀਨ ਵਿੱਚ ਵੀ ਔਰ ਉਹਦੇ ਵਿੱਚ ਡਿਵੈਲਪਮੈਂਟ ਵਿੱਚ ਵੀ। ਤੇ ਉਹਨਾਂ ਨੇ ਕਿਹਾ ਸਾਨੂੰ ਔਰ ਬੁਨਿਆਦਾਂ ਤੇ ਇਹ ਦਿਓ, ਲੇਕਿਨ ਉਹ ਸਾਰਾ ਪਾਕਿਸਤਾਨ ਨੂੰ ਮਿਲਿਆ। ਤੇ ਜਦੋਂ ਫਿਰ ਪਾਕਿਸਤਾਨ ਨੂੰ ਮਿਲਿਆ ਤੇ ਸਿੱਖਾਂ ਨੇ ਉਹਨੂੰ ਬਹੁਤ ਰੈਜ਼ਿਸਟ ਕੀਤਾ ਔਰ ਮੁਸਲਮਾਨਾਂ ਵੱਲੋਂ ਪਹਿਲੇ ਹਥਿਆਰ ਸਨ। ਉਹਦੇ ਚ ਫਿਰ ਜਿਹੜਾ ਗਾਜਰ ਮੂਰੀ ਆਕਰਾ ਪੰਜਾਬੀ ਮਾਰੇ ਗਏ ਨੇ ਨਾ, ਨਹੱਤੇ, ਮੈਂ ਤਾਂ ਉਹਨਾਂ ਨੂੰ ਨਹੱਤੇ ਕਹਿਣਾ ਜੀ। ਤੇ ਇਸ ਤਰ੍ਹਾਂ ਪਾਰਟੀਸ਼ਨ ਹੋਈ ਹੈ। ਇਹ ਪਾਰਟੀਸ਼ਨ ਮੁਸਲਿਮ ਲੀਗ, ਮੁਹੰਮਦ ਅਲੀ ਜਿਨਾ ਦੀ ਉਹ ਕੀ ਕਹਿੰਦੇ ਨੇ ਇਨਸਿਸਟੈਂਸ ਤੇ ਹੋਈ ਹੈ। ਅੰਗਰੇਜ਼ਾਂ ਨੇ ਉਹਨੂੰ ਫੈਸਿਲਿਟੇਟ ਕਿਉਂ ਕੀਤਾ ਮੈਂ ਦੱਸ ਚੁੱਕਿਆ, ਜਿਹਦਾ ਜ਼ਿਕਰ ਕੋਈ ਜ਼ਰੂਰਤ ਨਹੀਂ। ਪਾਕਿਸਤਾਨ ਨੂੰ ਉਹਨਾਂ ਨੇ ਇਸਤੇਮਾਲ ਕਰਨਾ ਸੀ ਸੋਵੀਅਤ ਯੂਨੀਅਨ ਨੂੰ ਰੋਕਣ ਲਈ, ਔਰ ਉਹਨਾਂ ਨੇ ਕਰ ਵੀ ਲਿਆ ਯਾਰ। ਜਿਹੜਾ ਸੋ ਕਾਲਡ ਅਫਗਾਨ ਜਿਹਾਦ ਹੈ, ਬਿਲਕੁਲ ਇੱਕ ਫਾਸ਼ਿਸਟ ਕਿਸਮ ਦੀ ਮੂਵਮੈਂਟ ਹੈ, ਉਹ ਪਾਕਿਸਤਾਨ ਦੇ ਜ਼ਰੀਏ ਉਹਨਾਂ ਨੇ ਕਰਾਈ ਨਾ। ਕਦੀ ਇੰਡੀਆ ਦੇ ਜ਼ਰੀਏ ਕਰਾ ਸਕਦੇ ਸਨ ਜੇ ਇੰਡੀਆ ਯੂਨਾਈਟਿਡ ਹੁੰਦਾ, ਨੈਵਰ। ਲੇਕਿਨ ਸੋ ਨਾਓ ਵੀ ਹੈਵ ਅ ਡਿਵਾਈਡਡ ਪੰਜਾਬ and the responsibilities entirely of Muslim League and Jinnah. The rest only accepted it finally. ਲੋਕ accept ਕਰਦੇ ਨੇ ਨਾ ਫਿਰ ਕਿ ਠੀਕ ਹੈ ਜੇ ਤੁਸੀਂ ਨਹੀਂ ਰਹਿਣਾ ਚਾਹੁੰਦੇ ਤੇ all right, ਇਸ ਤਰ੍ਹਾਂ ਹੋਇਆ।